ਇਕੋਨਮੀ ਦੇ ਨਾਲ ਹੀ ਸੰਬੰਧਿਤ ਅਗਲੀ ਗੱਲ ਵੀ ਜਿਹੜੀ ਹਰਜੋਤ ਸਿੰਘ ਜੀ ਕਰਦੇ ਚਾਹੀਏ। ਕੱਲ੍ਹ ਆਪਾਂ ਜਾਣ ਲੱਗਿਆਂ ਦੱਸਿਆ ਸੀ ਵੀ ਕਿੱਦਾਂ ਫੈਡ ਦੀ ਜਿਹੜੀ ਇੱਕ ਗਵਰਨਰ ਆ ਉਹਨਾਂ ਨੇ ਕਿਹਾ ਆ ਵੀ ਭਾਈ ਸ਼ਾਇਦ ਬਚਾਅ ਹੋ ਜਾਵੇ, ਇਨਫਲੇਸ਼ਨ ਆਪੇ ਘਟ ਜੂਗੀ, ਇੰਟਰਸਟ ਰੇਟ ਵਧਾਉਣ ਦੀ ਸ਼ਾਇਦ ਸਾਨੂੰ ਲੋੜ ਨਾ ਪਵੇ। ਪਿਛਲੇ 2-3 ਮਹੀਨਿਆਂ 'ਚ ਇਹਨਾਂ ਦੇ ਸੁਰ ਜਿਹੜੇ ਆ ਉਹ ਬਦਲੇ ਆ। ਉਧਰ ਅੱਜ ਵਰਲਡ ਬੈਂਕ ਨੇ ਇੱਕ ਹੋਰ ਜਿਹੜਾ ਬਿਆਨ ਦੇ ਕੇ ਸਾਰਿਆਂ ਨੂੰ ਫੇਰ ਡਰਾ ਵੀ ਦਿੱਤਾ ਆ ਵੀ ਇਹ ਹੋ ਕੀ ਰਿਹਾ ਹੈ। ਵਰਲਡ ਬੈਂਕ ਕਹਿ ਰਿਹਾ ਆ ਵੀ ਕਹਿੰਦੇ ਜਿਹੜੀ ਗਲੋਬਲ ਇਕੋਨਮੀ ਆ, ਆਉਂਦੇ ਅਗਲੇ 5 ਸਾਲਾਂ ਦੇ ਲਈ ਸਭ ਤੋਂ ਵਰਸਟ ਜਿਹੜੀ ਆ ਉਹ ਹੋ ਸਕਦੀ ਆ, ਪਿਛਲੇ 30 ਸਾਲਾਂ ਦੇ ਇਤਿਹਾਸ ਦੇ ਮੁਤਾਬਕ। ਵਰਸਟ ਹਾਫ ਡੈਕੇਡ ਇਨ 30 ਈਅਰਸ। ਕਹਿੰਦੇ ਵੀ ਇਸ ਟਾਈਮ ਜਿਹੜੀ ਗਰੋਥ ਆ ਉਹ ਬਹੁਤ ਹੀ ਜ਼ਿਆਦਾ ਮੱਧਮ ਰਫ਼ਤਾਰ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। ਤੀਜੇ ਸਾਲ ਦੇ ਵਿੱਚ ਜਿਹੜੀ ਗਰੋਥ ਲਗਾਤਾਰ ਸਲੋ ਆ। ਜਿਹੜੇ ਡਿਵੈਲਪਮੈਂਟ ਦੇ ਗੋਲਸ ਮਿੱਥੇ ਆ ਮੁਲਕਾਂ ਨੇ ਵੀ ਇੰਨੇ ਅਸੀਂ ਜੀਡੀਪੀ ਵਧਾਵਾਂਗੇ ਜਾਂ ਇੱਥੇ ਇਕੋਨਮੀ ਨੂੰ ਲੈ ਕੇ ਜਾਵਾਂਗੇ, ਉਸ ਦੇ ਵਿੱਚ ਕਹਿੰਦੇ ਆ ਵੀ ਕਾਫੀ ਜ਼ਿਆਦਾ ਉਹ ਜਿਹੜੇ ਗੋਲਸ ਤੱਕ ਪਹੁੰਚਣਾ ਔਖਾ ਹੋਊਗਾ। ਆਪਣੀ ਜਿਹੜੀ ਉਹਨਾਂ ਨੇ ਲੇਟੈਸਟ ਐਨੂਅਲ ਫੋਰਕਾਸਟ ਭਵਿੱਖਬਾਣੀ ਜਿਹੜੀ ਕਰਦੇ ਆ, ਕਿਆਸਰਾਈਆਂ ਜਿਹੜੀਆਂ ਸਾਲ ਭਰ ਦੇ ਲਈ ਕਹਿੰਦੇ ਆ, ਉਹ ਅੱਜ ਉਹਨਾਂ ਨੇ ਐਲਾਨੀਆਂ ਹੈ ਤੇ ਕਹਿੰਦੇ ਗਲੋਬਲ ਇਕੋਨਮੀ ਸਲੋ ਹੋਊਗੀ, ਮੱਧਮ ਹੋਊਗੀ ਰਫ਼ਤਾਰ ਉਸਦੀ। 2024 ਦੇ ਵਿੱਚ ਤੀਸਰਾ ਲਗਾਤਾਰ ਸਾਲ ਹੋਊਗਾ ਜਿਸ ਦੇ ਵਿੱਚ ਗਲੋਬਲ ਇਕੋਨਮੀ ਥੱਲੇ ਵੱਲ ਨੂੰ ਜਾਂ ਬਹੁਤ ਸਲੋ ਜਿਹੜੀ ਗਰੋ ਕਰਨ ਜਾ ਰਹੀ ਹੈ। ਕਹਿੰਦੇ 1990 ਤੋਂ ਬਾਅਦ ਦੇ ਵਿੱਚ ਵੀਕੈਸਟ ਹਾਫ ਡੈਕੇਡ, ਸਭ ਤੋਂ ਕਮਜ਼ੋਰ ਇਹ 5 ਸਾਲ ਜਿਹੜੇ ਇਸ ਟਾਈਮ ਇੱਕ ਗਲੋਬਲ ਇਕੋਨਮੀ ਦੇ ਨਜ਼ਰ ਆ ਰਹੇ ਆ। ਇੰਦਰਮਿਤ ਗਿੱਲ ਜਿਹੜੇ ਬੈਂਕ ਦੇ ਟੌਪ ਦੇ ਇਕੋਨਮਿਸਟ ਆ, ਉਹਨਾਂ ਨੇ ਦੱਸਿਆ ਵੀ ਜਿੱਥੇ ਇੱਕ ਪਾਸੇ ਦੁਨੀਆ ਭਰ ਦੇ ਵਿੱਚ ਹਾਈ ਇੰਟਰਸਟ ਰੇਟਸ ਉਹ ਇਨਫਲੇਸ਼ਨ ਨੂੰ ਕਾਬੂ 'ਚ ਲਿਆਉਣ ਦੇ ਵਿੱਚ ਤਾਂ ਕਾਰਗਰ ਹੋ ਰਹੇ ਆ, ਪਰ ਕਹਿੰਦੇ ਵੀ ਇਸ ਦੇ ਨਾਲ-ਨਾਲ ਜਿਹੜਾ ਸੀਰੀਅਸ ਫਾਈਨੈਂਸ਼ੀਅਲ ਕ੍ਰਾਈਸਿਸ ਆ, ਜਿਹੜਾ ਗੰਭੀਰ ਜਿਹੜਾ ਇਸ ਟਾਈਮ ਅਰਥਚਾਰੇ ਦੀ ਸਮੱਸਿਆ ਬਣੀ ਪਈ ਆ, ਅਨਇੰਪਲੋਇਮੈਂਟ ਜਿਹੜੀ ਉਹ ਵੱਧ ਰਹੀ ਆ, ਜਿਹਦੇ ਬਾਰੇ ਲੋਕਾਂ ਨੇ ਚੇਤਾਵਨੀ ਦਿੱਤੀ ਵੀ ਸੀਗੀ ਤੇ ਉਹ ਓਵਰਆਲ ਪੂਰੇ ਪੱਧਰ ਦੇ ਉੱਤੇ ਜਿਹੜੀ ਦੁਨੀਆ ਦੀ ਇਕੋਨਮੀ ਆ ਉਹ ਲੈਗ ਕਰ ਰਹੀ ਆ, ਪਿੱਛੇ ਰਹਿ ਰਹੀ ਆ। ਇਹ ਇੱਕ ਖਤਰੇ ਵਾਲੀ ਜਿਹੜੀ ਚਿੰਤਾ ਆ ਉਹ ਬਣੀ ਜੀ। ਕਹਿੰਦੇ 2021 ਤੋਂ ਬਾਅਦ ਦੇ ਵਿੱਚ ਰੀਬਾਊਂਡ ਤਾਂ ਬਹੁਤ ਤਿੱਖਾ ਹੋਇਆ ਸੀਗਾ। ਜਿੱਦਾਂ ਹੀ ਥੱਲੇ ਗਿਆ ਸੀ ਉੱਦਾਂ ਹੀ ਤਾਂ ਨੂੰ ਵੀ ਉਦੋਂ ਆ ਗਿਆ ਸੀਗਾ ਪੈਂਡੈਮਿਕ ਤੋਂ ਬਾਅਦ ਦੇ ਵਿੱਚ। 2022 ਚ 3% ਜਿਹੜੀ ਆ ਉਹ ਗਰੋ ਹੋਣੀ ਚਾਹੀਦੀ ਸੀਗੀ, ਤੇ ਕਹਿੰਦੇ ਵੀ ਇਹ ਪਿਛਲੇ ਸਾਲ 2.6% ਹੀ ਜਿਹੜੀ ਉਹ ਰਹੀ ਆ ਤੇ ਇਸ ਸਾਲ ਮਹਿਜ 2.4% ਇਕੋਨਮੀ ਗਰੋ ਕਰਨ ਦੀਆਂ ਜਿਹੜੀਆਂ ਕਿਆਸ ਰਹੀਆਂ ਦੱਸੀਆਂ ਆ। ਕਹਿੰਦੇ ਵੀ 2010s ਦੇ ਵਿੱਚ 3% ਤੋਂ ਵੱਧ ਜਿਹੜੀ ਆ ਐਵਰੀ ਈਅਰ ਇਕੋਨਮੀ ਗਰੋ ਹੁੰਦੀ ਸੀਗੀ, ਤੇ ਕਹਿੰਦੇ ਜਿਹੜਾ ਕੰਟੀਨਿਊਇੰਗ ਸਲੋ ਡਾਊਨ ਆ ਵੀ ਪਹਿਲਾਂ 2.6 ਹੋਇਆ, ਫਿਰ 2.4 ਦੇ ਉੱਤੇ ਆ ਗਿਆ ਤੇ ਹੁਣ ਹੋਰ ਵੀ ਥੱਲੇ ਨੂੰ ਜਾਣ ਦੀ ਜਿਹੜੀ ਇਹਨਾਂ ਦੀ ਟੈਨਸ਼ਨ ਆ। ਤੇ ਕਹਿੰਦੇ ਵੀ ਜਿਹੜਾ 2030 ਦੇ ਸਾਰੇ ਮੁਲਕਾਂ ਨੇ ਆਪਣੇ ਡਿਵੈਲਪਮੈਂਟ ਦੇ ਗੋਲਸ ਮਿੱਥੇ ਸੀਗੇ, ਉਹਦੇ ਵਿੱਚ ਆਪਾਂ ਖਾਸੇ ਪਿੱਛੇ ਜਿਹੜੇ ਉਹ ਰਹਿ ਸਕਦੇ ਆ। ਸੋ ਇਹ ਕਹਿੰਦੇ ਵੀ ਹੁਣ ਇਹ ਜਿਹੜੇ ਮੈਜਰਸ ਇਸ ਦੇ ਲਈ ਦੇਖਣ ਵਾਲੀ ਜਿਹੜੀ ਗੱਲ ਆ, ਕਹਿੰਦਾ 2020 ਸੋ ਫਾਰ ਇਹ ਬ੍ਰੋਕਨ ਪ੍ਰੋਮਿਸਿਸ ਦਾ ਪੀਰੀਅਡ ਜਿਹੜਾ ਉਹ ਰਿਹਾ ਆ ਵੀ ਸਰਕਾਰਾਂ ਨੇ ਵਚਨ ਸੌਹਾਂ ਬਹੁਤ ਖਾਧੀਆਂ ਵੀ ਆਹ ਕਰਾਂਗੇ ਉਹ ਕਰਾਂਗੇ, ਪਰ ਉਹ ਚੀਜ਼ਾਂ ਕਰਨ ਦੇ ਵਿੱਚ ਅਜੇ ਤੱਕ ਨਾਕਾਮਯਾਬ ਰਹੇ ਆ। ਕਹਿੰਦੇ ਵੀ ਵਰਲਡ ਦੀ ਜਿਹੜੀ ਡਿਵੈਲਪਿੰਗ ਕੰਟਰੀਜ਼ ਆ ਉਹਦੇ 25% ਜਿਹੜੀਆਂ ਕੰਟਰੀਜ਼ ਦੇ ਵਿੱਚ ਲੋਕ ਹੋਰ ਜ਼ਿਆਦਾ ਜਿਹੜੇ ਆ ਉਹ ਗਰੀਬ ਹੋ ਗਏ ਆ ਪੈਂਡੈਮਿਕ ਤੋਂ ਬਾਅਦ ਦੇ ਵਿੱਚ, ਤੇ ਓਵਰਆਲ ਜਿਹੜੀ ਬਿਗ ਪਿਕਚਰ ਆ ਕਹਿੰਦੇ ਦੇਖਣ ਨੂੰ ਚੰਗੀ ਨਹੀਂ ਲੱਗ ਰਹੀ। ਆਇਨ ਕੋਸੇ ਇਹ ਬੈਂਕ ਦੇ ਡਿਪਟੀ ਚੀਫ ਇਕੋਨਮਿਸਟ ਆ, ਉਹਨਾਂ ਨੇ ਇਹ ਜਿਹੜਾ ਬਿਆਨ ਦਿੱਤਾ ਸੀ। ਗਲੋਬਲੀ ਕਹਿੰਦੇ ਵੀ ਇਨਫਲੇਸ਼ਨ 3.7% ਦੇ ਉੱਤੇ ਰਹਿਣ ਵਾਲੀ ਆ, ਜੋ ਕਿ ਪਿਛਲੇ ਸਾਲ ਦੇ ਨਾਲੋਂ 5.3% ਤੋਂ ਜਿਹੜੀ ਉਹ ਘਟ ਕੇ 3.7 ਤੇ ਆਊਗੀ। ਇਨਫਲੇਸ਼ਨ ਦੇ ਮਾਮਲੇ ਵਿੱਚ ਠੀਕ ਲੱਗ ਰਹੀ ਆ, ਪਰ ਓਵਰਆਲ ਇਕੋਨਮੀ ਦੇ ਵਿੱਚ ਕਹਿੰਦੇ ਵੀ ਸਲੋ ਡਾਊਨ ਤੇ ਥੱਲੇ ਵੱਲ ਨੂੰ ਜਿਹੜੀ ਆ ਉਹ ਗ੍ਰਾਫ ਆ ਰਿਹਾ ਹੈ।